व्यूअर्स ब्रेक तो बाद ਤੁਹਾਡਾ ਸਵਾਗਤ ਹੈ। ਹੁਣ ਅਸੀਂ ਚੱਲਦੇ ਹਾਂ ਆਪਣੀ ਅਗਲੀ ਈਮੇਲ ਵੱਲ। ਇਹ ਈਮੇਲ ਨਿਰਭੈ ਸਿੰਘ ਤੂਰ ਜੀ ਦੀ ਹੈ। ਇਹ ਲਿਖਦੇ ਹਨ, ਇਹਨਾਂ ਨੇ ਇਟਲੀ ਦੇ 2 ਮਰੀਨ ਆਫੀਸਰਸ ਦੇ ਖਿਲਾਫ ਭਾਰਤ ਵੱਲੋਂ ਚਲਾਏ ਜਾ ਰਹੇ ਕੇਸ ਸੰਬੰਧੀ ਲਿਖਿਆ ਹੈ। ਇਹ ਲਿਖਦੇ ਹਨ, ਇਟਲੀ ਦੇ ਮਰੀਨ ਆਫੀਸਰਸ ਦੀ ਕੋਈ ਗਲਤੀ ਨਹੀਂ ਹੈ ਕਿਉਂਕਿ ਉਹਨਾਂ ਨੇ ਮਛੇਰਿਆਂ ਨੂੰ ਸਮੁੰਦਰੀ ਡਾਕੂ ਸਮਝਿਆ। ਇਹ ਤਾਂ ਭਾਰਤੀ ਨੇਵੀ ਕੋਸਟ ਗਾਰਡ ਦੀ ਗਲਤੀ ਹੈ ਕਿ ਉਹਨਾਂ ਨੇ ਮਛੇਰਿਆਂ ਨੂੰ ਇਟਲੀ ਦੇ ਜਹਾਜ਼ ਦੇ ਇੰਨਾ ਨੇੜੇ ਜਾਣ ਦਿੱਤਾ। ਭਾਰਤੀ ਨੇਵੀ ਹਮੇਸ਼ਾ ਸੁੱਤੀ ਰਹਿੰਦੀ ਹੈ, ਜਿਵੇਂ ਕਿ ਬੰਬਈ ਦੇ ਤਾਜ ਹੋਟਲ ਹਮਲੇ ਵੇਲੇ ਸਾਹਮਣੇ ਆਇਆ ਸੀ। ਉਸ ਵੇਲੇ ਦਹਿਸ਼ਤਗਰਦਾਂ ਨੇ ਬਿਨਾਂ ਕਿਸੇ ਰੋਕ ਟੋਕ ਦੇ ਭਾਰਤੀ ਪਾਣੀਆਂ ਦਾ ਇਸਤੇਮਾਲ ਕੀਤਾ ਸੀ। ਵਪਾਰਕ ਜਹਾਜ਼ ਸੋਮਾਲੀਆ, ਲੀਬੀਆ ਆਦਿ ਦੇਸ਼ਾਂ ਦੇ ਸਮੁੰਦਰੀ ਲੁਟੇਰਿਆਂ ਦੀਆਂ ਕਾਰਵਾਈਆਂ ਤੋਂ ਅੱਕ ਚੁੱਕੇ ਹਨ। ਕਿਰਪਾ ਕਰਕੇ ਭਾਰਤ ਦੀ ਸਰਕਾਰ ਨੂੰ ਲਿਖੋ ਕਿ ਉਹ ਇਟਲੀ ਦੇ ਮਰੀਨਜ਼ ਦੇ ਖਿਲਾਫ ਕੇਸ ਵਾਪਸ ਲੈ ਕੇ ਉਹਨਾਂ ਨੂੰ ਆਜ਼ਾਦ ਕਰੇ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਦੀ ਹੈ। ਧੰਨਵਾਦ। ਵੀਰ ਨਿਰਭੈ ਸਿੰਘ ਤੂਰ ਜੀ ਦਾ ਬਹੁਤ ਬਹੁਤ ਧੰਨਵਾਦ। ਇਹ ਵੀ ਮੈਂ ਸਮਝਦਾ ਵੀ ਸਾਡਾ ਸਿੱਖ ਕਰੈਕਟਰ ਹੈ ਵੀ ਆਪਣੀ ਪੀੜ੍ਹਤਾ ਅਸੀਂ ਹੰਢਾ ਰਹੇ ਹਾਂ, ਉਸ ਦੇ ਲਈ ਚਲੋ ਹਰ ਕੋਈ ਥੋੜ੍ਹਾ ਬਹੁਤ ਯਤਨ ਵੀ ਕਰਦਾ ਹੈ, ਪਰ ਅਸੀਂ ਦੂਸਰਿਆਂ ਦੀ ਪੀੜ ਨੂੰ ਵੀ ਮਹਿਸੂਸ ਕਰਦੇ ਹਾਂ। ਜਿਹੜੀ ਗੱਲ ਉਹਨਾਂ ਨੇ ਅਖੀਰ 'ਚ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਕਹੀ ਕਿ ਜ਼ੁਲਮ ਦੇ ਖਿਲਾਫ ਆਵਾਜ਼ ਅਨਿਆਂ ਦੇ ਖਿਲਾਫ ਚੁੱਕਣਾ। ਸੋ ਜਿਸ ਕੇਸ ਦਾ ਇਹ ਜ਼ਿਕਰ ਕਰ ਰਹੇ ਨੇ, ਇਸ ਦੇ ਵਿੱਚ ਵੀ ਬੜੀਆਂ ਦਿਲਚਸਪ ਡਿਵੈਲਪਮੈਂਟਸ ਹੋਈਆਂ ਨੇ ਪਿਛਲੇ 2 ਦਿਨਾਂ 'ਚ, ਕਿਉਂਕਿ ਇਹ ਵਾਕਿਆ ਕੇਰਲਾ ਦੇ ਕੋਸਟ ਦੇ ਉੱਤੇ ਹੋਇਆ ਜਦੋਂ ਕਿ ਇੱਕ ਇਟਲੀ ਦਾ ਜਹਾਜ਼ ਜਿਹੜਾ ਉਹ ਭਾਰਤੀ ਪਾਣੀਆਂ ਦੇ ਵਿੱਚ, ਉਹਨਾਂ ਦੇ ਕਹਿਣ ਮੁਤਾਬਕ ਇੰਟਰਨੈਸ਼ਨਲ ਵਾਟਰਸ ਹੈ, ਇੰਡੀਆ ਕਹਿੰਦਾ ਹੈ ਕਿ ਸਾਡੇ ਪਾਣੀਆਂ 'ਚ ਸੀ। ਸੋ ਉਹਦੇ 'ਚ ਕਿਉਂਕਿ ਇਹ ਜਿਹੜੇ ਸੀ ਪਾਇਰੇਟਸ ਨੇ, ਜਿਨ੍ਹਾਂ ਨੂੰ ਸਮੁੰਦਰੀ ਲੁਟੇਰੇ ਕਹਿੰਦੇ ਨੇ, ਸੋਮਾਲੀਆ ਹੋਏ, ਲੀਬੀਆ ਹੋਏ, ਸੋਮਾਲੀਆ ਦਾ ਤਾਂ ਕਈ ਸਦੀਆਂ ਤੋਂ ਉਹ ਇਹੀ ਕੰਮ ਕਰਦੇ ਨੇ। ਬੜੇ ਬੜੇ ਜਹਾਜ਼ ਉਹਨਾਂ 'ਚ ਆ ਵੜਦੇ ਨੇ, ਉਹਨਾਂ 'ਚ ਸਾਰਿਆਂ ਨੂੰ ਹੀ ਕਰੂ ਸਮੇਤ ਪੈਸੇਂਜਰਸ ਨੂੰ ਉਹ ਜਿਹੜਾ ਉਹ ਯਰਗਮਾਲ ਬਣਾ ਲੈਂਦੇ ਨੇ ਔਰ ਫਿਰ ਆਪਣੀਆਂ ਕੰਡੀਸ਼ਨਸ ਦੇ ਉੱਤੇ ਜੋ ਚਾਹੁੰਦੇ ਨੇ ਲੈ ਕੇ ਉਹਨਾਂ ਨੂੰ ਛੱਡਦੇ ਨੇ। ਸੋ ਇਸ ਗੱਲ ਤੋਂ ਇਹ ਪੱਛਮੀ ਦੇਸ਼, ਯੂਰਪੀਅਨ ਦੇਸ਼, ਅਮਰੀਕਨ ਅੱਕੇ ਹੋਏ ਨੇ। ਹੁਣ ਇਹਨਾਂ ਨੇ ਆਪਣੇ ਹਰ ਸ਼ਿਪ ਦੇ ਨਾਲ, ਜਹਾਜ਼ ਦੇ ਨਾਲ ਜਿਹੜੇ ਨੇ ਕਾਫੀ ਇਸ ਕਿਸਮ ਦੇ ਕਮਾਂਡੋ ਜਾਂ ਜਿਹਨਾਂ ਨੂੰ ਮੈਰੀਨ ਕਿਹਾ ਜਾਂਦਾ ਹੈ, ਨੇਵਲ, ਉਹ ਲਾਏ ਹੋਏ ਨੇ ਤਾਂ ਕਿ ਜਦੋਂ ਵੀ ਕੋਈ ਇਸ, ਕਿਉਂਕਿ ਉਹਨਾਂ ਦੇ ਕੋਲ ਬੋਟਸ ਜਿਹੜੀਆਂ ਉਹਨਾਂ ਦੀਆਂ ਸੋਮਾਲੀਅਨਸ ਜਾਂ ਦੂਸਰਿਆਂ ਦੀਆਂ ਪਾਇਰੇਟਸ ਦੀਆਂ ਬਹੁਤ ਫਾਸਟ ਹੁੰਦੀਆਂ ਨੇ, ਉਹ ਤੇਜ਼ੀ ਨਾਲ ਆ ਕੇ ਉਹਦਾ ਰਸਤਾ ਬਲੌਕ ਕਰ ਲੈਂਦੀਆਂ 4 ਚੁਫੇਰਿਓਂ, ਔਰ ਜਹਾਜ਼ ਨੂੰ ਇਹ ਹੁੰਦਾ ਕਿ ਫਿਰ ਜਾਂ ਉਹ ਡੁੱਬੇਗਾ ਤੇ ਜਾਂ, ਲੇਕਿਨ ਹੁਣ ਉਹਨਾਂ ਨੇ ਕਾਫੀ ਇਸ ਕਿਸਮ ਦੇ ਟ੍ਰੇਨਡ ਮੈਰੀਨ ਰੱਖੇ ਨੇ ਤਾਂ ਕਿ ਦੂਰੋਂ ਹੀ ਜਦੋਂ ਖਤਰਾ ਭਾਂਪਿਆ ਜਾਂਦਾ ਤੇ ਉਹ ਫਾਇਰਿੰਗ ਖੋਲ ਦਿੰਦੇ ਨੇ। ਸੋ ਇਸ ਕਿਸਮ ਦਾ ਵਾਕਿਆ ਹੀ ਜਿਹੜਾ ਉਹ ਇੰਡੀਅਨ ਓਸ਼ਨ ਦੇ ਵਿੱਚ ਹੋਇਆ, ਔਰ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜਿਹੜੀ ਗਲਤੀ ਹੈ ਉਹ ਤਾਂ ਇੰਡੀਅਨ ਕੋਸਟਲ ਗਾਰਡਸ ਦੀ ਹੈ ਕਿ ਉਹਨਾਂ ਨੇ ਮਛੇਰਿਆਂ ਨੂੰ ਇੰਨਾ ਨੇੜੇ ਕਿਵੇਂ ਜਾਣ ਦਿੱਤਾ। ਕਿਉਂਕਿ ਉਹਨਾਂ ਦੇ ਲਈ ਜਦੋਂ ਇੱਕ ਸੋਲਜਰ ਔਨ ਡਿਊਟੀ ਹੁੰਦਾ ਹੈ, ਉਹਦੇ ਲਈ ਤਾਂ ਜੋ ਵੀ ਉਹਨੂੰ ਹਦਾਇਤਾਂ ਨੇ ਕਿ ਕਿੰਨੀ ਰੇਂਜ ਦੇ ਵਿੱਚ ਕੋਈ ਆਇਆ ਜਿੱਥੇ ਕਿ ਉਹਨਾਂ ਦਾ ਜਹਾਜ਼ ਹੈ ਜਾਂ ਉਹਨਾਂ ਦੀ ਚੈੱਕ ਪੋਸਟ ਹੈ, ਉਹਨਾਂ ਨੇ ਫਾਇਰਿੰਗ ਖੋਲ ਦੇਣੀ ਹੈ, ਭਾਵੇਂ ਉਹਦੇ 'ਚ ਉਹਨਾਂ ਦਾ ਕੋਈ ਆਪਣਾ ਹੀ ਬੰਦਾ ਮਾਰਿਆ ਜਾਏ। ਫੌਜੀਆਂ ਦੀ ਟ੍ਰੇਨਿੰਗ ਤਾਂ ਹੁੰਦੀ ਇਸ ਕਿਸਮ ਦੀ ਹੈ। ਔਰ ਉਹਦੇ 'ਚ ਜਦੋਂ ਉਹ ਮਾਰੇ ਗਏ ਮਛੇਰੇ ਤੇ ਬੜਾ ਰੌਲਾ ਪਿਆ, ਡਿਪਲੋਮੈਟਿਕ ਕ੍ਰਾਈਸਿਸ ਹੋਇਆ। ਉਹ ਬੇਸ਼ੱਕ ਵਾਪਸ ਚਲੇ ਗਏ ਸੀ, ਪਰ ਇੰਡੀਅਨ ਗਵਰਨਮੈਂਟ ਦੇ ਉੱਤੇ, ਕਿਉਂਕਿ ਹੁਣ ਬੀਜੇਪੀ ਜਾਂ ਦੂਜੇ ਵੀ ਸਾਊਥ ਦੀਆਂ ਪਾਰਟੀਆਂ ਵੀ ਇਸ ਕੇਸ ਨੂੰ ਚੁੱਕ ਲੈਂਦੀਆਂ ਨੇ, ਕਿਉਂਕਿ ਪੇਕਾ ਪਿੰਡ ਹੈ ਇਟਲੀ, ਜਿਹੜਾ ਸੋਨੀਆ ਗਾਂਧੀ ਦੇ ਪੇਕੇ ਨੇ, ਉੱਥੋਂ ਹੀ ਉਹ ਆਉਂਦੀ ਹੈ। ਸੋ ਇਟਲੀ ਦੇ ਨਾਲ ਸੰਬੰਧਿਤ ਸੀ। ਸੋ ਚਲੋ ਪ੍ਰੈਸ਼ਰ ਪਾ ਕੇ ਇੰਡੀਅਨ ਗਵਰਨਮੈਂਟ ਨੇ ਫਾਈਨਲੀ ਜਿਹੜੇ ਨੇ ਦੋਨੋਂ ਮੈਰੀਨ ਵਾਪਸ ਸੱਦ ਲਏ ਔਰ ਇੰਡੀਆ ਗਏ। ਉਹਨਾਂ ਦੀ ਭਾਵੇਂ ਬੇਲ ਹੋ ਗਈ, ਇਸ ਵੇਲੇ ਉਹ ਇਟਲੀ ਦੀ ਐਮਬੈਸੀ 'ਚ ਹੀ ਕੰਮ ਕਰਦੇ ਨੇ ਦਿੱਲੀ 'ਚ, ਲੇਕਿਨ ਇਸ ਗੱਲ ਨੂੰ ਹੁਣ ਲਗਭਗ 2 ਸਾਲ ਹੋ ਗਏ ਔਰ ਇਟਲੀ ਇਹ ਚਾਹੁੰਦਾ, ਪਿਛਲੇ ਹਫ਼ਤੇ ਹੀ ਤਰੀਕ ਪਈ ਸੀ ਕਿ ਬਈ ਇਸ ਕੇਸ ਦਾ ਨਿਪਟਾਰਾ ਕਰੋ, ਲੇਕਿਨ ਜੋ ਉੱਥੇ ਅਦਾਲਤਾਂ 'ਚ ਨੇ, ਜੇ 11 ਸਾਲ ਮਰਸੀ ਪਟੀਸ਼ਨ ਪਈ ਰਹਿ ਸਕਦੀ ਹੈ ਪ੍ਰਾਈਮ ਮਿਨਿਸਟਰ ਦੇ ਨੂੰ ਮਾਰਨ ਵਾਲਿਆਂ ਦੀ, ਲੋਕ ਮਰ ਜਾਂਦੇ ਨੇ, ਫੈਸਲੇ ਫੇਰ ਨਹੀਂ ਆਉਂਦੇ, ਤੇ ਉਹਨਾਂ ਨੂੰ ਕਿਹੜੀ ਕਾਹਲੀ ਪਈ ਹੈ। ਲੇਕਿਨ ਹੁਣ ਜਦੋਂ ਉਹਨਾਂ ਨੇ ਪਿਛਲੇ ਹਫ਼ਤੇ ਡੇਟ ਅੱਗੇ ਪਾਈ, ਜੱਜ ਨਹੀਂ ਆਇਆ, ਉਦੋਂ ਅੱਗੇ ਪਾ ਦਿੱਤੀ, ਤਾਂ ਇਟਲੀ ਨੂੰ ਬੜਾ ਗੁੱਸਾ ਖਾਦਾ ਇਟਲੀ ਨੇ, ਔਰ ਉਹਨਾਂ ਨੇ ਫੌਰਨ ਆਪਣਾ ਜਿਹੜਾ ਐਂਬੈਸਡਰ ਸੀ ਇੰਡੀਆ ਦਾ ਉਹਨੂੰ ਵਾਪਸ ਸੱਦ ਲਿਆ, ਰੀਕਾਲ ਕਰ ਲਿਆ, ਔਰ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਇਟਲੀ ਦੇ ਵਿੱਚ, ਉਹਨੂੰ ਵੀ ਉਹਨਾਂ ਨੇ ਆਪਣੇ ਫੌਰਨ ਆਫਿਸ ਤਲਬ ਕਰਕੇ ਉਹਦੀ ਝਾੜ ਝੰਬ ਕੀਤੀ। ਇਹ ਵੀ ਇੱਕ ਡਿਪਲੋਮੈਟਿਕ ਤਰੀਕਾ ਹੁੰਦਾ, ਤੁਸੀਂ ਸਾਹਮਣੇ ਕਰਦੇ ਹੋ, ਇਹ ਹਿਊਮਿਲੇਸ਼ਨ ਹੁੰਦੀ ਹੈ। ਸੋ ਮੈਂ ਸਮਝਦਾ ਵੀ ਇਹ ਮਨਮੋਹਨ ਸਿੰਘ ਸਰਕਾਰ ਦੀ ਫੇਲਿਓਰ ਹੈ। ਇੱਕ ਪਾਸੇ ਸਕੈਂਡਲ ਤੋਂ ਬਾਅਦ ਸਕੈਂਡਲ ਆਇਆ, ਫਿਰ ਜਿਸ ਤਰੀਕੇ ਨਾਲ ਇਕੋਨਮੀ ਇਹਨਾਂ ਦੀ 8-9% ਦੇ ਉੱਤੋਂ ਗਰੋਥ ਤੋਂ ਜਾ ਕੇ 3-4% ਤੇ ਡਿੱਗੀ, ਫਿਰ ਕਿਵੇਂ ਰੇਪ ਕੇਸਿਸ ਦਿੱਲੀ ਦੇ ਵਿੱਚ, ਦਿੱਲੀ ਦੀ ਲਾਅ ਐਂਡ ਆਰਡਰ ਸੈਂਟਰ ਗਵਰਨਮੈਂਟ ਦੇ ਕੋਲ ਹੈ,
ਸੋ ਇੱਕ ਤੋਂ ਬਾਅਦ ਇੱਕ ਮੈਂ ਸਮਝਦਾ ਵੀ ਇਹ ਲਾਸਟ ਗੱਲ ਬੰਦਾ ਸੋਚ ਸਕਦਾ ਕਿ ਇਟਲੀ ਵਰਗਾ ਮੁਲਕ ਜਿਹੜਾ ਸੋਨੀਆ ਗਾਂਧੀ ਦਾ ਆਪਣਾ ਮੁਲਕ ਹੈ, ਉਹਦੇ ਨਾਲ ਇਸ ਕਿਸਮ ਦਾ ਡਿਪਲੋਮੈਟਿਕ ਕ੍ਰਾਈਸਿਸ ਪੈਦਾ ਹੋਏ। ਸੋ ਇਸ ਤੋਂ ਇਹ ਲੱਗਦਾ ਹੈ ਵੀ ਜਿਹੜੀ ਇੰਡੀਅਨ ਗਵਰਨਮੈਂਟ ਦੀ ਫੇਲਿਅਰ ਹੈ, ਇਨਰ ਫਰੰਟ ਤੇ ਆਊਟਰ ਫਰੰਟ ਤੇ ਹਰ ਫਰੰਟ ਤੇ ਫੇਲਿਅਰ ਹੈ। ਪਰ ਬਦਕਿਸਮਤੀ ਨਾਲ ਇਸ ਸਭ ਦਾ ਫਾਇਦਾ ਜਿਹੜਾ ਹੈ ਉਹ ਵਿਰੋਧੀ ਧਿਰ ਨੂੰ ਮਿਲੇਗਾ। ਉਹਨਾਂ ਨੇ ਉਹ ਕਾਤਲ ਨਰਿੰਦਰ ਮੋਦੀ ਨੂੰ ਲਿਸ਼ਕਾ ਕੇ ਉਹਦੇ ਸਿੰਘਾਂ ਨੂੰ ਤੇਲ ਲਾ ਕੇ ਲਿਆਂਦਾ ਹੋਇਆ ਉਹਨੂੰ, ਸੋ ਉਹੀ ਜਿਹੜਾ ਅਲਟੀਮੇਟਲੀ ਆਪੋਜੀਸ਼ਨ ਇਹਦਾ ਫਾਇਦਾ ਚੁੱਕੇਗੀ। ਔਰ ਇਸੇ ਗੱਲ ਨੂੰ ਦੇਖ ਕੇ ਜਿਉਂ-ਜਿਉਂ ਇਹ ਸੈਂਟਰ ਜਿਹੜੀ ਗਵਰਨਮੈਂਟ ਹੈ ਸੈਂਟਰ ਦੀ ਇਹਦੀ ਫੇਲਿਅਰ ਹੋ ਰਹੀ ਹੈ, ਅਮਰੀਕਾ ਵੀ ਪੈਨਿਕ ਹੋ ਗਿਆ, ਇਹਨਾਂ ਨੇ ਵੀ ਜਾ ਕੇ ਆਪਣੀ ਇਨਵੈਸਟਰ ਨੂੰ ਭੇਜ ਦਿੱਤਾ ਵੀ ਉਹਦੇ ਨਾਲ ਮੁਲਾਕਾਤ ਕਰੋ। ਸੋ ਬਾਕੀ ਰਹੀ ਇਹਨਾਂ ਦੀ ਸਾਨੂੰ ਹੀ ਲਿਖਣ ਦੀ ਗੱਲ ਕਿ ਵੀ ਅਸੀਂ ਲਿਖੀਏ ਇੰਡੀਅਨ ਗਵਰਨਮੈਂਟ ਨੂੰ ਵੀ ਇਹਨਾਂ ਇਟਾਲੀਅਨਸ ਨੂੰ ਛੱਡੇ। ਭਾਵਨਾ ਦੀ ਤਾਂ ਮੈਂ ਕਦਰ ਕਰਦਾ, ਪਰ ਅਸੀਂ ਸਮਝਦੇ ਹਾਂ ਵੀ ਅਸੀਂ ਇਸ ਸਾਰੇ ਦੇ ਵਿੱਚ ਅਦਰ ਦੈਨ ਕਿ ਸਾਡੀਆਂ ਸਿੰਪੈਥੀਜ਼ ਨੇ ਉਹਨਾਂ ਦੇ ਨਾਲ, ਅਸੀਂ ਸਮਝਦੇ ਹਾਂ ਕਿ ਹੋ ਸਕਦਾ ਉਹਨਾਂ ਨੇ ਲਾਈਨ ਆਫ ਡਿਊਟੀ ਆਪਣਾ ਫਰਜ਼ ਕੀਤਾ, ਪਰ ਉੱਥੇ ਤਾਂ ਜਿਹੜੀ ਸਾਡੀ ਨਸਲਕੁਸ਼ੀ ਚੱਲ ਰਹੀ ਹੈ ਤੇ ਸਾਡੇ ਲਿਖੇ ਨੂੰ ਇੰਡੀਅਨ ਗਵਰਨਮੈਂਟ ਨੇ ਜਿਹੜਾ ਕਿਹੜਾ ਉਹਦੇ ਤੇ ਕਰਨਾ, ਉਹ ਤਾਂ ਸੋਨੀਆ ਗਾਂਧੀ ਦੇ ਹੀ ਉਹ ਕਜ਼ਨ ਨੇ ਜਿਹੜੇ ਫੜੇ ਹੋਣੇ ਨੇ, ਸਾਰੇ ਇੱਕੋ ਜਿਹੇ ਹੁੰਦੇ ਨੇ ਵੀ। ਤੇ ਮੇਰਾ ਖਿਆਲ ਹੈ ਵੀ ਫਿਰ ਵੀ ਮੈਂ ਐਡਮਾਇਰ ਕਰਦਾ ਵੀਰ ਨਿਰਭੈ ਸਿੰਘ ਤੂਰ ਨੂੰ ਕਿ ਉਹਨਾਂ ਨੇ ਇੱਕ ਉਸ ਇਸ਼ੂ ਨੂੰ ਆਊਟ ਆਫ ਦਾ ਬਾਕਸ ਜਿਹਨੂੰ ਸੋਚਣਾ ਕਹਿੰਦੇ ਨੇ, ਇਵੇਂ ਸੋਚਿਆ ਇਸ ਮੁੱਦੇ ਤੇ। ਡਾਕਟਰ ਸਾਹਿਬ ਸਾਡੀ ਨੈਕਸਟ ਈਮੇਲ ਵੀਰ ਸਿਮਰਨਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਕੌਮ ਦੇ ਕੋਹਿਨੂਰ ਡਾਕਟਰ ਅਮਰਜੀਤ ਸਿੰਘ ਖਾਲਸਾ ਜੀ ਨੂੰ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ 24 ਸਾਲਾਂ ਦਾ ਹਾਂ ਅਤੇ ਮੇਰਾ ਪਿੰਡ ਨੱਥੋਵਾਲ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਹੈ। ਵੀਰ ਜੀ ਮੇਰੀ ਬਹੁਤ ਤਮੰਨਾ ਸੀ ਕਿ ਮੈਂ ਕਦੇ ਤੁਹਾਡੇ ਨਾਲ ਗੱਲ ਕਰਾਂ, ਜੋ ਅੱਜ ਮੇਰੀ ਉਹ ਤਮੰਨਾ ਇਸ ਈਮੇਲ ਨਾਲ ਪੂਰੀ ਹੋ ਗਈ ਹੈ। ਮੈਂ ਤੁਹਾਡੇ ਸਭ ਵੀਡੀਓਜ਼ ਦਸੰਬਰ 2011 ਤੋਂ ਲੈ ਕੇ ਹੁਣ ਤੱਕ ਦੇ YouTube ਤੇ ਦੇਖੇ ਹਨ ਅਤੇ ਡਾਊਨਲੋਡ ਕਰਕੇ ਪਿੰਡ ਵੀ ਭੇਜੇ ਹਨ। ਵੀਰ ਜੀ ਜਿਹੜਾ ਵੀਡੀਓ ਲਿੰਕ ਮੈਂ ਤੁਹਾਨੂੰ ਭੇਜ ਰਿਹਾ ਹਾਂ ਇਸ ਲਈ ਭੇਜ ਰਿਹਾ ਹਾਂ ਕਿਉਂਕਿ ਤੁਸੀਂ ਕਿਹਾ ਸੀ ਕਿ ਆਪ ਪਾਰਟੀ ਹਿੰਦੂਤਵਾ ਦੀ ਸੀ ਟੀਮ ਬਣ ਕੇ ਆਵੇਗੀ। ਇਸ ਵੀਡੀਓ ਨਾਲ ਹੀ ਇਹਨਾਂ ਲੋਕਾਂ ਦੀ ਸੋਚ ਬਾਰੇ ਚੰਗੀ ਤਰ੍ਹਾਂ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਸਿੱਖ ਕੌਮ ਤੇ ਮੁਸਲਮਾਨਾਂ ਦਾ ਮਜ਼ਾਕ ਬਣਾ ਕੇ ਅਖੰਡ ਭਾਰਤ ਤੇ ਹੀ ਰੁਕੇ ਹੋਏ ਹਨ। ਵੀਰ ਜੀ ਤੁਹਾਡੀ ਕਹੀ ਹੋਈ ਹਰ ਗੱਲ ਦਾ ਇਸ਼ਾਰਾ ਠੀਕ ਹੁੰਦਾ ਹੈ। ਵਾਹਿਗੁਰੂ TV 84 ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਸਿਮਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੀ ਪਿਆਰੀ ਔਰ ਬੜੀ ਸ਼ਲਾਘਾ ਵਾਲੀ ਜਿਹੜੀ ਹੈ ਈਮੇਲ ਲਿਖੀ ਹੈ। ਅਸੀਂ ਕੋਏ ਨੂਰ ਤਾਂ ਨਹੀਂ ਹੈ, ਪੰਥ ਦੇ ਇੱਕ ਨਿਮਾਣੇ ਜੇ ਖਿਦਮਤਕਾਰ ਹੈ ਤੇ ਸਤਿਗੁਰੂ ਦੀ ਬਖਸ਼ਿਸ਼ ਰਹੀ ਪਹਿਲਾਂ ਵੀ, ਕੱਲ੍ਹ ਨੂੰ ਵੀ ਸਤਿਗੁਰੂ ਮਿਹਰਬਾਨ ਰਹਿਣ। ਜਿੰਨੀ ਕੁ ਸੇਵਾ ਲੈ ਸਕਦੇ ਨੇ ਉਹ ਸਤਿਗੁਰੂ ਦੀ ਰਹਿਮਤ ਹੈ, ਵਡਿਆਈ ਸਤਿਗੁਰੂ ਦੀ ਹੈ। ਗੁਰਸਿੱਖਾਂ ਕੈ ਮਨ ਭਾਉਂਦੀ ਗੁਰ ਸਤਿਗੁਰ ਕੀ ਵਡਿਆਈ। ਉਹਨਾਂ ਨੇ ਸਾਡੇ ਨਾਲ ਮੁਲਾਕਾਤ ਦਾ ਚਾਅ ਵੀਡੀਓਜ਼ ਰਾਹੀਂ ਪੂਰਾ ਕੀਤਾ ਹੈ। ਇਹ ਵੀ ਉਹਨਾਂ ਦੀ ਨਵਾਜ਼ਿਸ਼ ਹੈ। ਮੈਨੂੰ ਇਸ ਗੱਲ ਦੇ ਉੱਤੇ ਮਾਣ ਮਹਿਸੂਸ ਹੁੰਦਾ ਹੈ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਵੀਰ ਭੈਣਾਂ ਦੂਰ ਦੂਰ ਤੱਕ ਨੇ ਔਰ ਇਹ ਸਾਨੂੰ ਹੋਰ ਵੀ ਮਜ਼ਬੂਤ ਕਰਦਾ ਹੈ। ਇਹ ਜਿਹੜਾ ਭਾਵ ਹੈ ਸਾਡੇ ਵੀਰਾਂ ਭੈਣਾਂ ਦਾ ਇਸ ਡਗਰ ਦੇ ਉੱਤੇ ਤੁਰਨ ਦੇ ਲਈ। ਉਹਨਾਂ ਨੇ ਜਿਹੜਾ ਵੀਡੀਓ ਲਿੰਕ ਭੇਜਿਆ ਮੈਂ ਉਹ ਦੇਖਿਆ, ਹਾਲਾਂਕਿ ਮੈਂ ਉਸ ਤੋਂ ਪਹਿਲਾਂ ਵੀ ਦੇਖਿਆ ਸੀ, ਲੇਕਿਨ ਜਦੋਂ ਇੰਨੇ ਪਿਆਰ ਨਾਲ ਕੋਈ ਵੀਰ ਫਿਰ ਭੇਜੇ, ਸੋ ਇਹ ਆਮ ਆਦਮੀ ਪਾਰਟੀ ਦਾ ਇੱਕ ਟੁਚਾ ਜਿਹਾ ਮਜ਼ਾਹੀਆ ਅੰਦਾਜ਼ 'ਚ ਗੱਲ ਕਰਨ ਵਾਲਾ ਉਹਨਾਂ ਦਾ ਇੱਕ ਬੰਦਾ ਹੈ, ਜਿਹਨੂੰ ਹੁਣ ਉਹਨਾਂ ਨੇ ਜਾ ਕੇ ਉੱਥੇ ਰਾਹੁਲ ਗਾਂਧੀ ਦੇ ਬਰਾਬਰ ਜਿਹਨੇ ਚੋਣ ਲੜਨੀ ਹੈ ਅਮੇਠੀ ਦੇ ਵਿੱਚ, ਤੇ ਉਹਦੇ ਵਿੱਚ ਇੱਕ ਕਰਾਊਡ, ਹਾਲਾਂਕਿ ਉਹ ਹੈ ਹੀ ਮਸਖਰਾ ਹੈ ਔਰ ਮਸਖਰ ਵੈਸੇ ਤਾਂ ਆਮ ਲੋਕ ਕਹਿੰਦੇ ਨੇ ਕਿ ਮਸਕਰਿਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਨਾ ਚਾਹੀਦਾ, ਪਰ ਇਹ ਮਸਕਰੇ ਜਦੋਂ ਹੁਣ ਪੋਲੀਟੀਕਲ ਰਿੰਗ ਦੇ ਵਿੱਚ ਆ ਕੇ ਕਿੰਗ ਮੇਕਰ ਬਣੇ ਹੋਏ ਨੇ ਤਾਂ ਫਿਰ ਇਹਨਾਂ ਦੀ ਗੱਲ ਦਾ ਨੋਟਿਸ ਲੈਣਾ ਜ਼ਰੂਰ ਬਣਦਾ ਹੈ। ਉਸਨੇ ਉਸ ਆਪਣੀ ਜਿਹੜਾ ਅੰਦਾਜ਼ ਹੈ ਉਹਦੇ 'ਚ ਦੋਨਾਂ ਹੀ ਧਰਮਾਂ ਦਾ ਮਜ਼ਾਕ ਉਡਾਇਆ, ਸਿੱਖਾਂ ਦਾ ਵੀ ਮੁਸਲਮਾਨਾਂ ਦਾ ਵੀ, ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਨਾਲ, ਔਰ ਫਿਰ ਉਸ ਨੇ ਮੁਹਰਮ ਦੇ ਹਵਾਲੇ ਨਾਲ ਜਿਹੜਾ ਇਸਲਾਮ ਦਾ ਵੀ ਮਜ਼ਾਕ ਉਡਾਇਆ। ਔਰ ਇਹ ਬੇਸ਼ੱਕ ਕੁਝ ਸਾਲ ਪੁਰਾਣੀ ਹੈ ਵੀਡੀਓ, ਪਰ ਇਹ ਜਦੋਂ ਸਾਹਮਣੇ ਆਈ ਇਹਦੇ ਤੇ ਕਾਫੀ ਪ੍ਰੋਟੈਸਟ ਹੋਇਆ ਔਰ ਉਹਨੇ ਇਸ ਦੇ ਉੱਤੇ ਫਾਰਮਲ ਜਿਹੀ ਮਾਫੀ ਵੀ ਮੰਗੀ ਕਿ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਮਤਲਬ ਉਹ ਨਹੀਂ ਸੀ। ਪਰ ਅੱਜ ਕੱਲ੍ਹ ਜਿਹੜੀ ਚੀਜ਼ ਇੰਟਰਨੈਟ ਤੇ ਆ ਗਈ, ਭਾਵੇਂ ਉਹ 10 ਸਾਲ ਪਹਿਲਾਂ ਦੀ ਹੈ, ਉਹ ਉਨੀ ਕੀ ਰੈਲੇਵੈਂਟ ਬਣ ਜਾਂਦੀ ਹੈ। ਇਸੇ ਤਰ੍ਹਾਂ ਇਸੇ ਹੀ ਮਸਖਰੇ ਨੇ ਕੁਝ ਹੋਰ ਕੇਰਲਾ ਵਾਸੀਆਂ ਬਾਰੇ ਵੀ, ਤਮਿਲਾਂ ਬਾਰੇ ਵੀ ਕੁਝ ਕਿਹਾ ਸੀ, ਉਹਦੀ ਵੀ ਮਾਫੀ ਮੰਗ ਕੇ ਤਾਜ਼ਾ ਹਟਿਆ।
ਮੈਂ ਸਮਝਦਾ ਵੀ ਬੇਸ਼ੱਕ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੀ 18 ਜਿਹੜੀ ਮਹੀਨੇ ਦੀ ਆਲਮੋਸਟ 1.5 ਮਹੀਨੇ ਦੀ ਕਾਰਗੁਜ਼ਾਰੀ ਹੈ ਉਸ ਨੂੰ ਸਿੱਖ ਨੁਕਤਾ ਨਿਗਾਹ ਤੋਂ ਜ਼ਰੂਰ ਐਡਮਾਇਰ ਕੀਤਾ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਾਉਣੀਆਂ ਜਾਂ ਪ੍ਰੋਫੈਸਰ ਭੁੱਲਰ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਲਿਆ ਗਿਆ ਸਟੈਂਡ। ਪਰ ਇਸ ਤੋਂ ਇਲਾਵਾ ਅਸੀਂ ਆਪਣੀ ਉਸ ਸਟੇਟਮੈਂਟ ਦੇ ਉੱਤੇ ਕਾਇਮ ਹੈ ਕਿ ਵੀ ਇਹ ਅਲਟੀਮੇਟਲੀ ਹਿੰਦੂਤਵਾਦੀ ਸੀ ਟੀਮ ਹੈ ਔਰ ਉਹੀ ਗਾਂਧੀ ਟੋਪੀ, ਉਹੀ ਵੰਦੇ ਮਾਤਰਮ, ਉਹੀ ਰਘੁਪਤੀ ਰਾਗ ਵਿਰਾਜਾ ਰਾਮ ਤੇ ਉਹੀ ਭਾਰਤ ਅਖੰਡ ਭਾਰਤ ਜੈ ਮਾਤਾ ਕੀ। ਸੋ ਉਹ ਸਾਰੀ ਜਿਹੜੀ ਭਾਵਨਾ ਹੈ ਬੇਸਿਕਲੀ ਇਹ ਜਿਹੜੇ ਇਹਨਾਂ ਦੇ ਵੀ ਸੈਂਟਰਲ ਕਾਰਕੁਨ ਨੇ ਇਹ ਸਾਰੇ ਗੰਗਾ ਜਮਨਾ ਕਲਚਰ ਦੀ ਦੇਣ ਨੇ, ਉਸ ਸੱਭਿਆਚਾਰ ਚੋਂ ਹੀ ਨਿਕਲ ਰਹੇ ਨੇ। ਯੂਪੀ, ਬਿਹਾਰ, ਹਰਿਆਣਾ ਔਰ ਇਹ ਸਾਰਾ ਜਿਹੜਾ ਉਹੀ ਪਾਰਟ ਹੈ ਜਿਹੜਾ ਆਪਣੇ ਆਪ ਨੂੰ ਮੇਨ ਲੈਂਡ ਦਾ ਮਾਸਟਰ ਸਮਝਦਾ ਹੈ, ਕਿੰਗ ਸਮਝਦਾ ਦਿੱਲੀ ਦਾ। ਇਸੇ ਲਈ ਭਾਵੇਂ ਉਹ ਤਾਮਿਲ ਹੋਣ ਜਾਂ ਸਾਊਥ ਵਾਲੇ ਹੋਣ, ਉਹ ਕਿਉਂ ਅਜੇ ਤੱਕ ਗਲੂ ਟੁਗੈਦਰ ਨਹੀਂ ਹੋਏ ਜਾਂ ਹੁੰਦੇ, ਉਹਦਾ ਰੀਜ਼ਨ ਹੀ ਇਹ ਹੈ ਵੀ ਉਹਨਾਂ ਨੂੰ ਪਤਾ ਹੈ ਵੀ ਇਹ ਜਿਹੜੀ ਭਾਰਤ ਮਾਤਾ ਹੈ ਜਾਂ ਜੈ ਭਾਰਤ ਮਾਂ ਹੈ ਇਹਦੇ ਥੱਲੇ ਉਹਨਾਂ ਦਾ ਅੱਡਰਾਪਨ ਜਾਂਦਾ। ਇਹ ਵੱਖਰੀ ਗੱਲ ਹੈ ਵੀ ਅੱਜ ਇਹ ਸਾਡੀ ਬਦਕਿਸਮਤੀ ਹੈ ਕਿ ਵੀ ਬਾਦਲ ਜਿਹੜਾ ਹੈ ਉਹ RSS ਦੇ ਬੈਂਡ ਵੈਗਨ ਤੇ ਚੜਿਆ, ਹਿੰਦੂਤਵੀਆਂ ਦਾ ਸਭ ਤੋਂ ਵੱਡਾ ਬਣ ਗਿਆ ਚੈਂਪੀਅਨ, ਤੇ ਨਤੀਜੇ ਦੇ ਤੌਰ ਤੇ ਦੂਸਰਿਆਂ ਨੂੰ ਜਿਹੜੇ ਹੈ ਉਹ ਇਹ ਚੰਗੇ ਲੱਗਣ ਲੱਗ ਗਏ ਕਿ ਭਾਈ ਚਲੋ ਹਿੰਦੂਤਵੀ ਵੀ ਮਾੜੇ ਨੇ, ਉਹ ਤਾਂ ਹੈ ਹੀ ਨੇ, ਕਾਂਗਰਸੀ ਉਹਨਾਂ ਨੇ ਜੈਨੋਸਾਈਡ ਕੀਤਾ ਸਿੱਖਾਂ ਦਾ, ਚਲੋ ਆਮ ਆਦਮੀ ਪਾਰਟੀ ਨਾਲ ਰਲ ਕੇ ਅਸੀਂ ਜੇ ਨਵੰਬਰ 84 ਦਾ ਜਸਟਿਸ ਲੈ ਲਈਏ ਜਾਂ ਦੂਜਾ, ਔਰ ਉਹਨਾਂ ਦੀਆਂ ਇੰਨੀਆਂ ਕਿ ਕੰਪੈਲਿੰਗ ਦਲੀਲਾਂ ਹੁੰਦੀਆਂ ਨੇ ਵੀ ਈਵਨ ਸਾਨੂੰ ਵੀ ਲੱਗਣ ਲੱਗ ਜਾਂਦਾ ਹੈ ਕਿ ਵੀ ਉਹਨਾਂ ਸਾਰੇ ਚੋਰਾਂ ਦੇ ਵਿੱਚ ਘੱਟੋ ਘੱਟ ਕਾਂਗਰਸ BJP ਨਾਲੋਂ ਜੇ ਕਿਸੇ ਨੇ ਕੋਈ ਮਾੜੀ ਮੋਟੀ ਸੌਫਟ ਕਾਰਨਰ ਵਾਲੀ ਗੱਲ ਕੀਤੀ ਹੈ, ਪਰ ਇਨ ਦਾ ਐਂਡ ਇਹ ਭੁਲੇਖਾ ਨਹੀਂ ਹੋਣਾ ਚਾਹੀਦਾ ਵੀ ਇਹਨਾਂ ਚੋਂ ਕੋਈ ਸਾਡੀ ਸੋਵਰਨਿਟੀ, ਸਾਡੀ ਬਾਦਸ਼ਾਹਤ ਜਾਂ ਸਿੱਖਾਂ ਦਾ ਜਿਹੜਾ ਅਸਲ ਮੁੱਦਾ ਹੈ ਉਹ ਰਿਜ਼ੋਲਵ ਹੋਏਗਾ। ਸੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬੜੀ ਓਫੈਂਡਿੰਗ ਵੀਡੀਓ ਹੈ ਔਰ ਇਹ ਇਹਨਾਂ ਦੀ ਜ਼ਹਿਨੀਅਤ ਦਾ ਪ੍ਰਗਟਾਵਾ ਹੈ ਕਿ ਇਹ ਵੀ ਅਲਟੀਮੇਟਲੀ ਹਿੰਦੂਤਵਾਦੀ ਸੀ ਟੀਮ ਹੈ, ਇਸ ਤੋਂ ਵੱਧ ਜਾਂ ਘੱਟ ਹੋਰ ਕੁਝ ਨਹੀਂ ਹੈ। ਹਾਂਜੀ ਡਾਕਟਰ ਸਾਹਿਬ, ਹੁਣ ਸਮਾਂ ਹੋ ਗਿਆ ਹੈ ਵਿਊਅਰਸ ਬ੍ਰੇਕ ਦਾ। ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।